ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ज मैं ਤੁਹਾਡੀ ਹੋਸਟ ਅਨੀਲ ਮੁਕਰ ਤੇ ਮੈਂ ਟੀਵੀ ਰਿਪੋਰਟ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਇਸ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਵਿਸ਼ੇ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ ਅੱਜ 9 ਮਾਰਚ 2023 26 ਫਗਨ ਨਾਨਕਸ਼ਾਹੀ ਸੰਮਤ 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੀ ਹੈ। ਦਰਸ਼ਕੋ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਉਹ ਬੁਲੰਦ ਕਰ ਰਿਹਾ ਹੈ। ਸੋ ਜਿਸ ਤਰ੍ਹਾਂ ਕਿ ਅਸੀਂ ਐਵਰੀ ਡੇ ਜਿਹੜੇ ਆ ਕਰੰਟ ਇਸ਼ੂ ਦੇ ਹਵਾਲੇ ਨਾਲ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ, ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਦੇ ਹਾਂ। ਸੋ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵਰਜੀਨੀਆ ਤੋਂ ਸਰਦਾਰ ਬਚਨ ਸਿੰਘ ਅਤੇ ਉਹਨਾਂ ਦੇ ਪਰਿਵਾਰ ਨੇ ਸਪਾਂਸਰ ਕੀਤਾ ਹੈ। ਔਰ ਅੱਜ ਦੀ ਸਪਾਂਸਰਸ਼ਿਪ ਇਹਨਾਂ ਨੇ ਆਪਣੇ ਪੜਪੋਤਰੇ ਕੇਰ ਸਿੰਘ ਦੀ ਆਮਦ ਦੀ ਖੁਸ਼ੀ ਵਿੱਚ ਜਿਹੜੀ ਭੇਜੀ ਹੈ। ਸੋ ਪੰਥਕ ਅਤੇ ਸੇਵਾ ਭਾਵਨਾ ਨਾਲ ਲੈਸ ਸਰਦਾਰ ਬਚਨ ਸਿੰਘ ਅਤੇ ਸਮੂਹ ਪਰਿਵਾਰ ਨੂੰ ਕੇਰ ਸਿੰਘ ਦੇ ਜਨਮ ਤੇ ਅਦਾਰਾ ਟੀਵੀ 84 ਅਤੇ ਸਮੂਹ ਟੀਵੀ 84 ਪਰਿਵਾਰ ਵੱਲੋਂ ਲੱਖ ਲੱਖ ਵਧਾਈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਬਹੁਤ ਬਹੁਤ ਧੰਨਵਾਦ। ਸੋ ਅਸੀਂ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੇ ਹਿਸਟੋਰੀਕਲ ਡੇ ਦੇ ਹਵਾਲੇ ਨਾਲ ਕਿ 9 ਮਾਰਚ ਦਾ ਦਿਨ ਸਿੱਖ ਇਤਿਹਾਸ ਵਿੱਚ ਜਿੱਤ ਅਤੇ ਹਾਰ ਦੇ ਦੋਵੇਂ ਮੌਕਿਆਂ ਦੀ ਇੱਕ ਅਜਬ ਦਾਸਤਾਨ ਪੇਸ਼ ਕਰਦਾ ਹੈ। ਸੋ 1783 ਵਿੱਚ ਇਸ ਦਿਨ ਦਿੱਲੀ ਫਤਹ ਵੱਲ ਕਦਮ ਵੀ ਵਧਦੇ ਹਨ, ਪਰ 1846 ਵਿੱਚ ਇਸੇ ਦਿਨ ਅੰਗਰੇਜ਼ਾਂ ਨਾਲ ਗੁਲਾਮੀ ਦੀ ਸੰਧੀ ਤੇ ਵੀ ਦਸਤਕ ਕੀਤੇ ਜਾਂਦੇ ਹਨ। ਸੋ 1946 ਵਿੱਚ ਇਸ ਦਿਨ ਸ਼੍ਰੋਮਣੀ ਕਮੇਟੀ ਖਾਲਿਸਤਾਨ ਦਾ ਮਤਾ ਵੀ ਪਾਸ ਕਰਦੀ ਹੈ, ਪਰ ਕਾਂਗਰਸ ਦੇ ਢਏ ਚੜ ਕੇ ਇਸ ਸੰਬੰਧੀ ਅਮਲੀ ਕਦਮ ਨਹੀਂ ਪੁੱਟੇ ਜਾਂਦੇ ਔਰ ਨਤੀਜਾ ਫਰੰਗੀ ਦੀ ਗੁਲਾਮੀ ਤੋਂ ਹਿੰਦੂ ਤਵੀ ਦੀ ਗੁਲਾਮੀ ਦੇ ਰੂਪ ਵਿੱਚ ਨਿਕਲਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਆਪਣੇ ਬਜ਼ੁਰਗਵਾਰ ਸਰ ਬਚਨ ਸਿੰਘ ਜੀ ਜਿਨ੍ਹਾਂ ਦੀ ਹੁਣ ਚੌਥੀ ਪੀੜ੍ਹੀ ਹੈ, ਪੜਪੋਤਾ ਉਹਨਾਂ ਦੇ ਘਰ ਆਇਆ, ਨਾਂ ਵੀ ਕੇਰ ਸਿੰਘ ਰੱਖਿਆ ਕਿਉਂਕਿ ਉਹਨਾਂ ਦੇ ਸਮੁੱਚੇ ਪਰਿਵਾਰ ਦੇ ਵਿੱਚ ਜਿਵੇਂ ਡਾਕਟਰ ਰਵੀ ਔਰ ਉਹਨਾਂ ਦੇ ਬੱਚੇ ਨੇ, ਉਹਨਾਂ ਨੇ ਵੀ ਹਮੇਸ਼ਾ ਬੱਚਿਆਂ ਦੇ ਨਾਂ ਹਿਸਟੋਰੀਕਲ ਚੁਣੇ ਨੇ। ਬੱਚੀ ਦਾ ਨਾਂ ਭਾਗ ਕੌਰ ਹੈ, ਸਿੰਘ ਦਾ ਨਾਂ ਤਾਰੂ ਸਿੰਘ ਹੈ। ਔਰ ਇਸੇ ਤਰ੍ਹਾਂ ਮੈਂ ਸਮਝਦਾ ਵੀ ਜਦੋਂ ਕੱਕੇ ਤੋਂ ਕੇਰ ਸਿੰਘ ਦੀ ਚੋਣ ਕੀਤੀ ਪਰਿਵਾਰ ਨੇ, ਉਹਨਾਂ ਦੇ ਸਾਹਮਣੇ ਨਵੰਬਰ 84 ਦੇ ਵਿੱਚ 31 ਅਕਤੂਬਰ 84 ਚ ਜੂਨ 84 ਦੇ ਘੱਲੂਘਾਰੇ ਦਾ ਬਦਲਾ ਲੈਣ ਵਾਲੇ ਯੋਧਿਆਂ ਦੇ ਨਾਂ, ਜਿਨ੍ਹਾਂ ਨੂੰ ਅਸੀਂ ਸ਼ਹੀਦ ਬੇਅੰਤ ਸਿੰਘ, ਸਤਵੰਤ ਸਿੰਘ ਔਰ ਸ਼ਹੀਦ ਬੇਅੰਤ ਸਿੰਘ ਦੀ ਵੱਡੀ ਪ੍ਰੇਰਨਾ ਉਹਨਾਂ ਦੇ ਫੁੱਫੜ ਸਰ ਕੇਰ ਸਿੰਘ, ਉਹਨਾਂ ਦੇ ਨਾਂ ਤੇ ਉਹਨਾਂ ਨੇ ਜਿਹੜਾ ਬੱਚੇ ਦਾ ਨਾਂ ਚੁਣਿਆ। ਹਾਲਾਂ ਪਿਛਲੇ ਮਹੀਨੇ ਹੀ ਬੱਚੇ ਦਾ ਬਰਥ ਹੋਇਆ ਔਰ ਇਹ ਸਮੁੱਚਾ ਪਰਿਵਾਰ ਕਿਉਂਕਿ ਇਹਨੂੰ ਹੁਣ ਤਾਂ ਰਾਜੂ ਕਰਕੇ ਮੈਨੂੰ ਨਾਂ ਯਾਦ ਹੈ, ਜਿਹਦੇ ਬੇਟਾ ਹੋਇਆ ਉਹਨਾਂ ਦੇ ਆਨੰਦਕਾਰੀ ਦੇ ਵਿੱਚ ਵੀ ਅਸੀਂ ਸ਼ਾਮਲ ਹੋਏ। ਔਰ ਉਹਨਾਂ ਦੇ ਫਾਦਰ ਰਣਜੀਤ ਸਿੰਘ ਯਾਨੀ ਕਿ ਬੇਟੇ ਦੇ ਕੇਰ ਸਿੰਘ ਦੇ ਦਾਦਾ ਜੀ, ਔਰ ਇਹ ਦੋਵੇਂ ਭਰਾ ਰਣਜੀਤ ਸਿੰਘ, ਬਖਸ਼ੀਸ਼ ਸਿੰਘ, ਇਹਨਾਂ ਦੇ ਵੱਡੇ ਭਰਾ ਮਲਕੀਤ ਸਿੰਘ। ਜਦੋਂ ਮੈਂ 90ਵਿਆਂ 'ਚ ਮੁੱਢਲੇ ਦਿਨਾਂ 'ਚ ਗਿਆ ਵਾਸ਼ਿੰਗਟਨ DC, ਇਹ ਪਹਿਲੇ ਪਰਿਵਾਰ ਸੀ ਜਿਨ੍ਹਾਂ ਦੇ ਅਸੀਂ ਸੇਵਾ ਦਾ ਵੀ ਆਨੰਦ ਮਾਣਿਆ, ਪੰਥਕ ਰੰਗ ਦੇ ਵਿੱਚ ਵੀ ਰੰਗੇ ਹੋਏ ਨੇ ਔਰ ਲਗਾਤਾਰਤਾ ਨਾਲ ਜਿਹੜਾ ਵੀ ਪੰਥ ਲਈ ਕੰਮ ਕਰਨ ਵਾਲਾ ਹੈ ਉਸ ਦੇ ਮਦਦਗਾਰ ਹੁੰਦੇ ਨੇ। ਮਹਿਮਾਨ ਨਵਾਜ਼ੀ ਤਾਂ ਮਝੈਲਾਂ ਦੇ ਉੱਤੇ ਖਤਮ ਹੁੰਦੀ ਹੈ ਆ ਕੇ ਇਹਨਾਂ ਦਾ ਸਬੰਧ ਤਰਨਤਾਰਨ ਜ਼ਿਲ੍ਹੇ ਨਾਲ ਹੈ। ਔਰ ਸਾਡੀਆਂ ਦੋਹਰੀਆਂ ਸਾਂਝਾਂ ਨੇ, ਪਹਿਲਾਂ ਸਿੱਧੇ ਤੌਰ ਤੇ ਤਾਂ ਹੈ ਹੀ ਸੀ, ਫਿਰ ਡਾਕਟਰ ਪ੍ਰਿਤਪਾਲ ਸਿੰਘ ਹੋਰਾਂ ਦਾ ਬੇਟਾ ਰਵੀ, ਉਹਨਾਂ ਦਾ ਆਨੰਦ ਕਾਰਜ ਵੀ ਇਸ ਪਰਿਵਾਰ ਦੀ ਬੱਚੀ ਸੋਨੂ ਦੇ ਨਾਲ ਹੋਇਆ, ਨਵਨੀਤ। ਔਰ ਨਵਨੀਤ ਸਾਡੇ ਨਾਲ
ਜਦੋਂ ਅਸੀਂ ਡੈਲੀਗੇਸ਼ਨ ਲੈ ਕੇ ਜਾਂਦੇ ਸੀ ਸਟੇਟ ਡਿਪਾਰਟਮੈਂਟ ਜਾਂ ਹੈਲਸਿੰਕੀ ਕਮਿਸ਼ਨ ਜਾਂ ਦੂਸਰੇ, ਤੇ ਅਜੇ ਕਾਲਜ ਗੋਅਰ ਸੀ, ਸਾਡਾ ਹਿੱਸਾ ਹੁੰਦੀ ਸੀ ਉਸ ਡੈਲੀਗੇਸ਼ਨ ਦਾ। ਸੋ ਸਾਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਕਿ ਵੈਸੇ ਤਾਂ ਰੱਬ ਦੀ ਦਾਤ ਹੁੰਦਾ ਹੈ ਬੱਚਾ ਹੋਏ ਬੱਚੀ ਹੋਏ, ਲੇਕਿਨ ਜਦੋਂ ਅਸੀਂ ਗੁਰਸਿੱਖ ਪਰਿਵਾਰਾਂ 'ਚ ਜਿੱਥੇ ਪੰਥ ਦੀ ਗੱਲ ਇੱਕ ਤੋਂ ਬਾਅਦ ਅਗਲੀ ਜਨਰੇਸ਼ਨ ਵੱਲ ਤੁਰਦੀ ਹੈ, ਔਰ ਬਜ਼ੁਰਗ ਸਰ ਬਚਨ ਸਿੰਘ ਜਿਨ੍ਹਾਂ ਨੇ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ ਕਾਰ ਸੇਵਾ ਵਾਲੇ ਬਾਬਿਆਂ ਦੇ ਨਾਲ ਹੈ, ਹੁਣ ਵੀ ਉਹਨਾਂ ਦੀ ਉਮਰ 100 ਸਾਲ ਦੇ ਨੇੜੇ ਤੇੜੇ ਹੈ, ਔਰ ਉਵੇਂ ਹੀ ਪੂਰੇ ਫਿੱਟ ਹੁੰਦੇ ਨੇ, ਪੂਰਾ ਚੌਕੜਾ ਮਾਰ ਕੇ ਬੈਠੇ ਹੁੰਦੇ ਨੇ, ਪੂਰਾ ਜਦੋਂ ਵੀ ਮਿਲੋ ਔਰ ਉਹਨਾਂ ਦੀ ਜਿਹੜੀ ਹੈ ਉਹ ਪਿਆਰ ਗਲਵਖੜੀ ਜਿਹੜੀ ਹੈ, ਔਰ ਉਸੇ ਤਰ੍ਹਾਂ ਸਾਧ ਮੁਰਾਦਾ ਜਿਵੇਂ ਇੱਕ ਫਕੀਰਾਨਾ ਸੁਭਾਅ ਹੁੰਦਾ। ਸੋ ਅਸੀਂ ਸਮਝਦੇ ਹਾਂ ਵੀ ਇਹ ਉਹਨਾਂ ਪਰਿਵਾਰਾਂ ਦੇ ਵਿੱਚ ਜਿੱਥੇ ਗੁਰੂ ਦੀ ਬਾਣੀ ਹੈ, ਗੁਰੂ ਦਾ ਨਾਂ ਹੈ, ਗੁਰੂ ਦੀਆਂ ਰਹਿਮਤਾਂ ਵੀ ਹੁੰਦੀਆਂ ਨੇ, ਔਰ ਅਸੀਂ ਸਮੁੱਚੇ ਪਰਿਵਾਰ ਦਾ, ਬਜ਼ੁਰਗਵਾਰ ਔਰ 3 ਜਨਰੇਸ਼ਨਾਂ ਦਾ ਸਭ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ। ਗੱਲ ਬੇਸ਼ੱਕ ਪ੍ਰੋਗਰਾਮ ਸਾਡਾ ਸੱਚੋ ਸੱਚ ਕਰੰਟ ਇਵੈਂਟਸ ਦੇ ਉੱਤੇ ਹੁੰਦਾ ਜੋ 24 ਘੰਟੇ 'ਚ ਵਾਪਰਿਆ ਹੁੰਦਾ, ਅਸੀਂ ਇਧਰੋਂ ਉਧਰੋਂ ਜੋੜ ਤੋੜ ਕਰਕੇ ਥਾਲੀ 'ਚ ਪਰੋਸ ਕੇ ਰੱਖ ਦਿੰਦੇ। ਪਰ ਕੋਈ ਨਾ ਕੋਈ ਦਿਨ ਐਸਾ ਵੀ ਹੁੰਦਾ ਹੈ, ਕਿਉਂਕਿ ਮੇਰਾ ਹਮੇਸ਼ਾ ਇੱਕ ਹਿਸਟਰੀ ਦਾ ਵਿਦਿਆਰਥੀ ਹੋਣ ਦੇ ਨਾਤੇ, ਤਾਰੀਖ ਦੇ ਸਟੂਡੈਂਟ ਦੇ ਨਾਤੇ ਇਹ ਧਿਆਨ ਵੀ ਰਹਿੰਦਾ ਕਿ ਜਦੋਂ ਕੋਈ ਦਿਨ ਆਉਂਦਾ ਹੈ ਕਿ ਵੀ ਵਰਲਡ ਹਿਸਟਰੀ 'ਚ ਇਸ ਦੀ ਕੀ ਅਹਿਮੀਅਤ ਹੈ, ਔਰ ਸਿੱਖ ਹਿਸਟਰੀ ਦੇ ਹਵਾਲੇ ਨਾਲ ਤਾਂ ਜ਼ਾਹਰ ਹੈ ਹੁਣ ਬਹੁਤ ਸਾਰੀ ਜਾਣਕਾਰੀ ਅਵੇਲੇਬਲ ਹੁੰਦੀ ਹੈ, ਤੁਸੀਂ ਥੋੜ੍ਹੀ ਬਹੁਤ ਮਿਹਨਤ ਕਰੋ ਤੇ ਉਸ ਤੋਂ ਤੁਹਾਨੂੰ ਅੰਦਾਜ਼ਾ ਹੋ ਜਾਂਦਾ। ਔਰ ਹਾਲਾਂ ਕੋਈ ਦਿਨ ਨਾਲ ਕੋਈ ਗੱਲ ਤਾਂ ਨਹੀਂ ਜੁੜੀ ਹੁੰਦੀ, ਕੋਈ ਗੁੱਡ ਓਮਨ ਜਾਂ ਬੈਡ ਓਮਨ ਦਾ ਤਾਂ ਕੋਈ ਐਸਾ ਨਹੀਂ ਹੈ, ਲੇਕਿਨ ਕੁਝ ਚੀਜ਼ਾਂ ਜਿਹਨੂੰ ਤੁਸੀਂ ਉਹਨਾਂ ਓਪਰਚੁਨਿਟੀਜ਼ ਨੂੰ ਗਵਾਉਣ ਦੇ ਤੌਰ ਤੇ ਦੇਖਦੇ ਹੋ, ਕੁਛ ਤਰੀਕਾਂ, ਕੁਛ ਮੌਕੇ ਜਿਹੜੇ ਤੁਹਾਡੇ ਰਾਹ 'ਚ ਆਏ, ਤੁਸੀਂ ਉਹਨਾਂ ਦਾ ਫਾਇਦਾ ਚੁੱਕਿਆ ਜਾਂ ਉਹਨਾਂ ਮੌਕਿਆਂ ਨੂੰ ਸੰਭਾਲਿਆ, ਕਿਉਂਕਿ ਇਹ ਸੰਭਾਲਣਾ ਤੇ ਗਵਾਉਣਾ ਇਹ ਨਾਲ ਹੀ ਹੁੰਦੇ ਨੇ। ਜਦੋਂ ਤੁਸੀਂ ਮੌਕਾ ਸਾਂਭ ਲੈਂਦੇ ਹੋ ਤੇ ਇੱਕ ਡਾਇਰੈਕਸ਼ਨ ਜਿਹੜੀ ਤੁਹਾਡੇ ਲਈ ਉਸਾਰੂ ਹੁੰਦੀ ਹੈ, ਤੁਸੀਂ ਉਧਰ ਤੁਰ ਪੈਂਦੇ ਹੋ, ਤੇ ਜਦੋਂ ਮੌਕਾ ਤੁਸੀਂ ਗਵਾ ਦਿੰਦੇ ਹੋ ਫਿਰ ਤਾਂ ਗਵਾਚੇ ਮੌਕਿਆਂ ਦਾ ਤਾਂ ਜਿਹੜਾ ਉਰਦੂ ਦਾ ਸ਼ੇਅਰ ਮੈਂ ਸੁਣਾ ਕੇ ਘਸਾ ਦਿੱਤਾ ਹੈ, ਪਰ ਉਹਦੀ ਅੱਜ ਵੀ ਉਨੀ ਅਹਿਮੀਅਤ ਹੀ ਹੁੰਦੀ ਹੈ, ਕਿਉਂਕਿ ਜਦੋਂ ਵੀ ਮੈਂ ਪਿੱਛੇ ਮੁੜ ਕੇ ਦੇਖਦਾ ਤੇ ਫਿਰ ਆਪਣੇ ਇਤਿਹਾਸ ਦੇ ਉਹ ਗਵਾਚੇ ਮੌਕਿਆਂ ਨੂੰ ਦੇਖ ਕੇ ਇਹੀ ਸ਼ੇਅਰ ਬਾਰ-ਬਾਰ ਜ਼ਬਾਨ ਤੇ ਆਉਂਦਾ ਹੈ ਕਿ वो वक्त भी देखा तारीख की घड़ियों ने जब लम्हों ने खता की सदियों ने सजा पाई। 9 ਮਾਰਚ ਦਾ ਦਿਨ ਇਸ ਕਿਸਮ ਦਾ ਹੀ ਜੇ ਅਸੀਂ 18ਵੀਂ 19ਵੀਂ 20ਵੀਂ ਸਦੀ ਤੱਕ ਦਾ ਦੇਖੀਏ ਤੇ ਇਸ ਕਿਸਮ ਦੇ ਜਿਹੜੇ ਐਕਸਪੀਰੀਐਂਸਿਸ ਨੇ ਕੌਮ ਦੇ ਸਾਹਮਣੇ, ਚੈਲੰਜਸ, ਉਹਨੂੰ ਅਸੀਂ ਅਵੇਲ ਨਹੀਂ ਕਰ ਸਕੇ। ਹੁਣ ਬੇਸ਼ੱਕ ਅਸੀਂ ਜਦੋਂ 1710 ਦੇ ਵਿੱਚ ਪਹਿਲੇ ਸਿੱਖ ਰਾਜ ਦੀ ਗੱਲ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਫਤਿਹਗੜ੍ਹ ਸਾਹਿਬ ਦੇ ਮੁਕਾਮ ਤੇ ਕਾਇਮ ਕਰਦੇ ਨੇ, ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਸਾਹਿਬ ਦੀ ਯਾਦ ਨੂੰ ਹੀ ਨਹੀਂ ਸਮਰਪਿਤ, ਉਹਨਾਂ ਦੇ ਉਪਦੇਸ਼ਾਂ, ਉਹਨਾਂ ਦੀਆਂ ਟੀਚਿੰਗਸ, ਉਹਨਾਂ ਵੱਲੋਂ ਸੱਚ ਦੇ ਕਿਲੇ ਦੇ ਉੱਤੇ ਉਸਾਰੇ ਗਏ ਇਸ ਰਾਜ ਦਾ ਜਿਵੇਂ ਅਸੀਂ ਇਹ ਬਿਆਨ ਕਰਦੇ ਹਾਂ ਕਿ ਭਾਈ ਰਾਇਲ ਸਟੈਂਪ ਜਿਸ ਦੇ ਥੱਲੇ ਹੁਕਮ ਨਿਕਲਦੇ ਨੇ, ਪਹਿਲਾ ਹੁਕਮ 1710 ਚ ਹੈ ਕਿ ਜ਼ਮੀਨ ਵਾਹੁਣ ਵਾਲਾ ਜ਼ਮੀਨ ਦਾ ਮਾਲਕ ਹੈ, ਔਰ ਜ਼ਾਹਰ ਹੈ ਕਿ ਸਾਡੀ ਸ਼ਾਹੀ ਸਟੈਂਪ ਦੇ ਥੱਲੇ ਆਰਡਰ ਨਿਕਲਦਾ, ਔਰ ਉਹ ਸ਼ਾਹੀ ਸਟੈਂਪ ਹੈ ਦੇਗੋ ਤੇਗੋ ਫਤਿਹ ਹੋ ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ, ਕਿ ਦੇਗ ਤੇਗ ਫਤਿਹ ਤੇ ਅਤੁੱਟ ਬਖਸ਼ਿਸ਼ਾਂ ਸਾਨੂੰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਖਸ਼ੀਆਂ। ਥੋੜ ਚਿਰਾਏ ਰਾਜ ਹੈ, ਲੇਕਿਨ ਇਸ ਨੇ ਸਿੱਖਾਂ ਨੂੰ ਇਹ ਰਿਅਲਾਈਜ਼ ਕਰਵਾ ਦਿੱਤਾ ਕਿ ਮੁਗਲ ਅਜਿੱਤ ਨਹੀਂ ਨੇ, ਅਸੀਂ ਜਿੱਤ ਸਕਦੇ ਹਾਂ। ਔਰ ਆਮ ਜਨਤਾ ਜਾਂ ਪ੍ਰਜਾ ਨੇ ਵੀ ਥੋੜੇ ਵਕਤ ਦੇ ਵਿੱਚ ਹੀ ਦੇਖਿਆ ਕਿ ਜਿਹੜੀਆਂ ਰਾਜਸ਼ਾਹੀਆਂ ਜਗੀਰਦਾਰੂ ਜਾਂ ਜਗੀਰੂ ਨਿਜ਼ਾਮ ਵਾਲੀਆਂ ਨੇ, ਉਹਨਾਂ ਦੇ ਵਿੱਚ ਤੇ ਜਿਹੜੇ ਸੱਚਮੁੱਚ ਲੋਕਾਂ ਦਾ ਰੈਵੋਲੂਸ਼ਨ ਹੈ, ਕਿਉਂਕਿ ਸਿੱਖ ਰੈਵੋਲੂਸ਼ਨ ਲੋਕਾਂ 'ਚੋਂ ਉਭਰਿਆ ਸੀ, ਆਮ ਕਿਰਤੀਆਂ, ਕਿਸਾਨਾਂ, ਜਿਸ ਪ੍ਰਥਾਏ ਫਿਰ ਅਸੀਂ ਅਕਸਰ ਬਾਬਾ ਬੁੱਲੇ ਸ਼ਾਹ ਜਾਂ ਸ਼ਾਹ ਹੁਸੈਨ ਜਾਂ ਵਾਰਿਸ ਸ਼ਾਹ, ਉਹਨਾਂ ਨੂੰ ਅਸੀਂ ਕੋਟ ਕਰਦੇ ਹਾਂ ਕਿ ਉਹਨਾਂ ਨੇ ਉਸ ਦੌਰ ਨੂੰ ਕਿਵੇਂ ਬਿਆਨਿਆ ਕਿ ਭਾਈ ਜਿਹੜੇ ਨੇ ਪੂਰੀਆਂ ਵਾਲੇ
ਰਾਜੇ ਕੀਤੇ ਮੁਗਲਾਂ ਜ਼ਹਿਰ ਪਿਆਲੇ ਪੀਤੇ। ਇਹ ਚੇਂਜ ਜਿਹੜੀ ਉਸ ਧਰਤੀ ਦੇ ਉੱਤੇ ਹੁੰਦੀ ਹੈ ਖਮੀਰ ਬਦਲਣ ਦੀ, ਉਸ ਦਾ ਅਹਿਸਾਸ ਸੀ। ਪਰ ਜਿਹੜੇ ਸਾਮਰਾਜ 2-2.5 ਸਦੀ ਤੋਂ ਜਿਹੜਾ ਮੁਗਲਿਆ ਸਲਤਨਤ ਕਾਇਮ ਸੀ, ਉਹ ਇੰਨੇ ਸ਼ਾਰਟ ਪੀਰੀਅਡ 'ਚ ਤਾਂ ਉਸ ਦਾ ਕਬਜ਼ਾ ਮੁੱਕਣ ਵਾਲਾ ਨਹੀਂ ਸੀ। ਫਿਰ 1715 'ਚ ਗੁਰਦਾਸ ਨੰਗਲ ਦੀ ਲੜਾਈ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਔਰ 700 ਤੋਂ ਜ਼ਿਆਦਾ ਸਿੱਖ ਗ੍ਰਿਫਤਾਰ ਕਰ ਲਏ ਜਾਂਦੇ ਨੇ, ਟਾਰਚਰ ਕਰਕੇ ਸ਼ਹੀਦ ਕੀਤੇ ਜਾਂਦੇ ਨੇ। ਸਾਰੇ ਪੰਜਾਬ ਦੇ ਵਿੱਚ ਆਦਮਬੋ ਹੁੰਦੀ ਹੈ। ਔਰ ਅਗਲੇ ਫਿਰ ਅਸੀਂ ਦੇਖਦੇ ਹਾਂ ਕਿ ਲਗਭਗ 15 ਸਾਲ ਤੋਂ ਜ਼ਿਆਦਾ ਵਕਤ ਪੰਜਾਬ 'ਚ ਸਿੱਖਾਂ ਦਾ ਸਫਾਇਆ ਹੋ ਜਾਂਦਾ ਹੈ। ਫਿਰ 1730 ਦਾ ਪੀਰੀਅਡ ਦਰਬਾਰਾ ਸਿੰਘ ਪਹਿਲੇ ਦਲ ਖਾਲਸਾ ਦੇ ਜਥੇਦਾਰ ਨਵਾਬ ਕਪੂਰ ਸਿੰਘ, ਜਿਨ੍ਹਾਂ ਨੂੰ ਨਵਾਬੀ ਦੀ ਖਿਲਤ ਮੁਗਲਿਆ ਸਲਤਨਤ ਵੱਲੋਂ ਖਾਲਸਾ ਪੰਥ ਦੇ ਨਾਂ ਆਉਂਦੀ ਹੈ, ਪਰ ਉਹ ਵੀ 2-2.5 ਸਾਲ ਦਾ ਸ਼ਾਰਟ ਪੀਰੀਅਡ। ਫਿਰ ਪਰਸੀਕਿਊਸ਼ਨ ਦਾ ਦੌਰ, ਜਿਸ ਪੀਰੀਅਡ ਦੇ ਵਿੱਚ ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ, ਇਹ ਸਾਰੀਆਂ ਨਖਾਸ ਚੌਂਕ ਲਾਹੌਰ ਦੇ ਵਿੱਚ ਲਖਪਤ ਦੀ ਜੇਲ੍ਹ ਔਰ ਸਵਾ ਮਨ ਦੇ ਪੀਸਣੇ, ਇਹ ਸਾਰਾ ਉਹੀ ਦੌਰ ਹੈ ਪਰਸੀਕਿਊਸ਼ਨ ਦਾ। ਫਿਰ ਅਸੀਂ ਛੋਟਾ ਘੱਲੂਘਾਰਾ 1744-47 ਦੇ ਉਸ ਪੀਰੀਅਡ 'ਚ ਦੇਖਦੇ ਹਾਂ। ਇੱਕ ਦਿਨ ਦੇ ਵਿੱਚ 15-20 ਹਜ਼ਾਰ ਸਿੰਘਾਂ ਦਾ ਸ਼ਹੀਦ ਹੋਣਾ। ਫਿਰ ਉਸ 'ਚੋਂ ਅਸੀਂ ਉੱਭਰਦੇ ਹਾਂ ਜਦੋਂ ਤੱਕ ਅਸੀਂ 1761-62 ਤੱਕ ਪਹੁੰਚਦੇ ਹਾਂ, ਜਦੋਂ ਕਿ 12 ਮਿਸਲਾਂ ਜਿਹੜੀਆਂ ਨੇ ਉਹ 1740 ਤੋਂ ਬਾਅਦ ਕਾਇਮ ਹੋ ਚੁੱਕੀਆਂ ਨੇ। ਇੰਡਸ ਤੋਂ ਲੈ ਕੇ ਜਮਨਾ ਤੱਕ ਦਾ ਇੱਕ ਵੱਡਾ ਇਲਾਕਾ, ਲੇਕਿਨ ਅਬਦਾਲੀ ਜਿਹੜਾ ਲਗਾਤਾਰਤਾ ਨਾਲ ਆਉਂਦਾ ਹਰ ਸਾਲ, ਉਸ ਦੇ ਲਈ ਉਦੋਂ ਖਾਲੀ ਕਰਨਾ ਪੈਂਦਾ ਜਦੋਂ ਆਉਂਦਾ, ਫਿਰ ਉਹ ਜਦੋਂ ਜਾਂਦਾ ਫਿਰ ਖੋਹ ਲੈਂਦੇ ਨੇ। ਫਿਰ ਅਬਦਾਲੀ ਦੇ ਹੱਥਾਂ 'ਚ ਵੱਡਾ ਘੱਲੂਘਾਰਾ 1761-62 ਦਾ ਪੀਰੀਅਡ, ਜਦੋਂ ਇੱਕ ਦਿਨ 'ਚ 40 ਤੋਂ 50 ਹਜ਼ਾਰ ਸਿੰਘ ਸਿੰਘਣੀਆਂ ਜਿਹੜੀ ਉਸ ਵੇਲੇ ਦੀ ਲਗਭਗ ਅੱਧੀ ਸਿੱਖ ਕੌਮ ਹੈ, ਉਹ ਡਿਸਟਰੋਏ ਹੋ ਜਾਂਦੀ ਹੈ। ਲੇਕਿਨ ਉਸ 'ਚੋਂ ਵੀ ਜਿਹੜੀ ਕੋਈ ਸਪਿਰਿਟ ਡੈਂਪਨ ਨਹੀਂ ਹੁੰਦੀ। ਐਸੀ ਗੁਰੂ ਦੀ ਕਲਾ, ਗੁਰੂ ਦੀ ਪ੍ਰੋਗਰਾਮਿੰਗ ਸੀ ਕਿ ਇਹੀ ਸਪਿਰਿਟ ਜਿਹੜੀ ਹੈ ਉਸ ਧਰਤੀ ਦੇ ਉੱਤੇ ਆਉਂਦੀ ਹੈ ਕਿ ਭਾਈ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਮੰਨੂ ਵੱਢਦਾ, ਅਸੀਂ ਦੂਣੇ ਚੌਣੇ ਹੋਏ ਜਾਂ ਦੂਣ ਸਵਾਏ ਹੋਏ, ਇਹ ਅੱਡ ਲਫ਼ਜ਼ ਨੇ। ਔਰ ਫਿਰ ਘੱਲੂਘਾਰੇ ਤੋਂ ਬਾਅਦ ਕਿਵੇਂ ਸਿੰਘ ਬੜੀ ਭਾਵੇਂ ਥੋੜੀ ਗਿਣਤੀ 'ਚ ਨੇ, ਉਹ ਦੁਬਾਰਾ ਆਪਣੇ ਆਪ ਨੂੰ ਜਥੇਬੰਦ ਕਰਦੇ ਨੇ ਔਰ 1762 ਤੱਕ ਪਹੁੰਚਦੇ ਆ, ਲਾਹੌਰ ਦੇ ਉੱਤੇ ਕਾਬਜ਼ ਹੋ ਜਾਂਦੇ ਨੇ। ਫਿਰ ਹੁਣ ਉਹ ਟਿਕਣ ਵਾਲੇ ਨਹੀਂ ਨੇ। ਫਿਰ ਇਹ ਕਦਮ ਜਿਹੜੇ ਨੇ ਉਧਰ ਦਰਿਆ ਸਿੰਧ ਤੱਕ ਤਾਂ ਪਹੁੰਚਦੇ ਨੇ, ਪਰ ਇਧਰ ਵੀ ਜਿਹੜਾ ਫਿਰ ਜਮਨਾ ਦੇ ਨਾਲ ਪਹੁੰਚ ਕੇ ਦਿੱਲੀ ਦੇ ਉੱਤੇ ਜਿਹੜਾ ਧਾਵਾ 1783, ਜਦੋਂ ਅਸੀਂ ਅੱਜ ਦੇ ਦਿਨ ਦੀ ਗੱਲ ਕਰ ਰਹੇ ਹਾਂ, ਇਹ 3-4 ਦਿਨ ਹੀ ਨੇ 11 ਮਾਰਚ ਤੋਂ ਲੈ ਕੇ, ਕਿਉਂਕਿ 11 ਮਾਰਚ ਨੂੰ ਮੁੱਢਲਾ ਹੱਲਾ ਦਿੱਲੀ ਦੀਆਂ ਆਊਟਸਕਰਟਸ ਦੇ ਉੱਤੇ, ਜਿਹਦੇ 'ਚ ਹੌਜ ਖਾਸ, ਮੋਰੀ ਗੇਟ, ਸਬਜ਼ੀ ਮੰਡੀ, ਮਲਕਾ ਕੁੰਜ ਜਾਂ ਮਲਕਾ ਗੰਜ, ਕੁਛ ਥਾਵਾਂ ਤੇ ਲਿਖਿਆ। ਇਸ ਦੇ ਵਿੱਚ 30,000 ਖਾਲਸੇ ਦੀ ਫੌਜ ਔਰ ਦਿੱਲੀ ਦੇ ਵਿੱਚ ਜਿਹੜਾ 30,000 ਕੋਟ ਅੱਜ ਹੈ, ਉੱਥੇ ਉਹਨਾਂ ਦਾ ਮੁਕਾਮ ਹੁੰਦਾ ਹੈ, ਜਿਸ ਨੂੰ ਲੀਡ ਕਰ ਰਹੇ ਨੇ ਸਰ ਜੱਸਾ ਸਿੰਘ ਆਹਲੂਵਾਲੀਆ, ਦਲ ਖਾਲਸਾ ਦੇ ਮੁਖੀ ਜੱਸਾ ਸਿੰਘ ਰਾਮਗੜੀਆ, ਔਰ ਬੜੇ ਪਾਵਰਫੁਲ ਬਹਾਦਰ ਸਿੱਖ ਜਰਨੈਲ ਮਿਸਲ ਕਰੋੜ ਸਿੰਘੀਆ ਦੇ ਮੁਖੀ ਸਰਦਾਰ ਬਘੇਲ ਸਿੰਘ, ਔਰ ਮਹਾਰਾਜਾ ਰਣਜੀਤ ਸਿੰਘ ਦਾ ਦਾਦਾ ਚੜਤ ਸਿੰਘ ਹੋਰਾਂ ਦਾ ਨਾਮ ਵੀ ਉਹਨਾਂ ਦੇ ਵਿੱਚ ਆਉਂਦਾ। ਔਰ ਬੜੀ ਜਿਹੜੀ ਹੈ ਉਹਨਾਂ ਦੀਆਂ ਮੁੱਢਲੀਆਂ ਜਿਹੜੀਆਂ ਜਿੱਤਾਂ ਤੋਂ ਬਾਅਦ ਇਹ ਇੱਕ ਵੱਡੀ ਜਿੱਤ ਸੀ। 2-3 ਦਿਨ ਇਸ ਆਊਟਸਕਰਟਸ ਤੋਂ ਪਹੁੰਚਦੇ ਅਗਲੇ 2-3 ਦਿਨ ਦੇ ਵਿੱਚ ਦਿੱਲੀ ਦੇ ਲਾਲ ਕਿਲੇ ਦੇ ਉੱਤੇ ਖਾਲਸੇ ਦਾ ਕੇਸਰੀ ਝੰਡਾ ਝੂਲਦਾ। ਔਰ ਇਹ ਵਿਕਟਰੀ 1762 ਦੇ ਵਿੱਚ 62 ਤੋਂ ਬਾਅਦ ਲਾਹੌਰ ਦੀ ਫਤਿਹ ਔਰ 1783 ਦੇ ਵਿੱਚ ਦਿੱਲੀ ਫਤਿਹ। ਔਰ ਇਹੀ ਕਾਰਨ ਹੈ ਕਿ ਜਦੋਂ 26 ਜਨਵਰੀ 2023 ਨੂੰ ਦਿੱਲੀ ਦੇ ਲਾਲ ਕਿਲੇ ਦੇ ਉੱਤੇ ਦੀਪ ਸਿੱਧੂ ਜਿਹੜੇ ਨੇ ਉਹ ਔਰ ਉਹਨਾਂ ਦੇ ਨਾਲ ਵਾਂ ਪਿੰਡ ਦੇ ਜਿਹੜੇ ਉਹਨਾਂ ਦਾ ਨਾਂ ਜੁਗਰਾਜ ਸਿੰਘ ਝੰਡਾ ਚਲਾਉਂਦੇ ਨੇ, ਤੇ ਇੱਕ ਪਾਸੇ ਭਾਜੀ ਮੋੜਨਾ ਸੀ ਜੂਨ 84 ਦਾ, ਪਰ ਜਿਹੜੇ ਸਾਈਕੋ ਹਿਸਟਰੀ ਨੂੰ ਸਮਝਦੇ ਨੇ ਉਹਨਾਂ ਨੇ ਕਿਹਾ ਵੀ ਸਰਦਾਰ ਬਘੇਲ ਸਿੰਘ ਦਾ ਦਿੱਲੀ ਤੇ ਝੰਡਾ ਫਹਿਰਾਉਣ ਤੋਂ ਬਾਅਦ ਜੇ 1783 ਚ ਉਹਨਾਂ ਨੇ ਫਹਿਰਾਇਆ ਤੇ ਇਹ ਫਿਰ ਇੱਕ ਇਤਿਹਾਸ ਦੁਹਰਾਇਆ ਗਿਆ। ਸੋ ਇਸ ਜਿੱਤ ਦੀ ਵੱਡੀ ਜਿਹੜੀ ਹੈ, ਬੇਸ਼ੱਕ
ਬਾਅਦ ਦੇ ਵਿੱਚ ਮੁਗਲੀਆ ਜਿਹੜਾ ਸੀ ਬਾਦਸ਼ਾਹ ਉਸ ਦੇ ਨਾਲ ਸਮਝੌਤਾ ਹੁੰਦਾ ਹੈ। ਗੁਰਦੁਆਰਾ ਸਾਹਿਬਾਨ ਦੇ ਨਿਰਮਾਣ ਦੇ ਲਈ ਖਾਲਸੇ ਦੇ ਜਿਹੜੇ ਨੇ 4-5 ਹਜ਼ਾਰ ਜਵਾਨ ਰੁਕਦੇ ਨੇ। ਮਜਨੂ ਕਾ ਟਿੱਲਾ ਜਿਹੜਾ ਗੁਰੂ ਨਾਨਕ ਸਾਹਿਬ ਨਾਲ ਜੁੜਿਆ ਹੋਇਆ ਔਰ ਫਿਰ 6ਵੇਂ ਪਾਤਸ਼ਾਹ ਨਾਲ ਜੁੜਿਆ ਹੋਇਆ ਵੀ ਹਿਸਟੋਰੀਕਲ ਥਾਂ, ਉੱਥੇ ਖਾਲਸੇ ਦੀ ਫੌਜ ਮੁਕਾਮ ਕਰਦੀ ਹੈ। ਤਲਵਾਰਾਂ ਮਿਆਨਾਂ ਦੇ ਵਿੱਚ ਜਾਂਦੀਆਂ ਨੇ। ਔਰ ਜਿਹੜੇ ਅੱਜ ਅਸੀਂ ਗੁਰਦੁਆਰਾ ਸਾਹਿਬਾਨ ਦਿੱਲੀ 'ਚ ਗੁਰਦੁਆਰਾ ਸੀਸਗੰਜ, ਬੰਗਲਾ ਸਾਹਿਬ, ਰਕਾਬਗੰਜ, ਮੋਤੀ ਬਾਗ, ਬਾਲਾ ਸਾਹਿਬ, ਨਾਨਕ ਪਿਆਊ, ਮਜਨੂ ਟਿੱਲਾ, ਇਹ 9 ਦੇ ਕਰੀਬ ਇਤਿਹਾਸਕ ਗੁਰਦੁਆਰੇ ਨੇ। ਇਹਨਾਂ ਦਾ ਨਿਰਮਾਣ ਸਿੱਖ ਕਰਦੇ ਨੇ ਔਰ ਦਿੱਲੀ ਦਰਬਾਰ ਤੋਂ 3 ਲੱਖ ਦਾ ਜੁਰਮਾਨਾ ਲਿਆ ਜਾਂਦਾ ਔਰ ਉਸ ਜਿਹੜੀ ਟ੍ਰੀਟੀ ਵੀ ਹੁੰਦੀ ਆ ਉਹਦੇ ਥੱਲੇ ਜਿੰਨੀ ਦਿੱਲੀ ਦੀ ਆਕਟਰਾਈ ਚੁੰਗੀ ਜਿਹਨੂੰ ਅਸੀਂ ਕਹਿੰਦੇ ਮਸੂਲ ਉਹਦਾ 33%, ਕਿਉਂਕਿ ਸਰ ਬਘੇਲ ਸਿੰਘ ਦੀ ਮਿਸਲ ਕਰਨਾਲ ਦੇ ਨੇੜੇ ਤੱਕ ਉਹਨਾਂ ਦਾ ਇਲਾਕਾ ਉਹਨਾਂ ਦੀ ਜਦ 'ਚ ਸੀ ਕਿ ਉਹ 33% ਦਿੱਲੀ ਦਾ ਜਿਹੜੀ ਮਸੂਲ ਹੈ ਉਹ ਜਿਹੜਾ ਸਰ ਬਘੇਲ ਸਿੰਘ ਤੱਕ ਪਹੁੰਚਦਾ ਕਰਨਗੇ। ਸੋ ਇਹ ਜਿਹੜੀ ਹੈ ਇੱਕ ਵੱਡੀ ਵਿਕਟਰੀ ਸੀ ਔਰ ਜ਼ਾਹਰ ਹੈ ਕਿ ਇਸ ਨੂੰ ਅਸੀਂ ਜਿਹੜਾ ਕਦੇ ਗੁਰੂ ਦਾ ਇਹ ਫਰਮਾਨ ਸੀ ਕਿ ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ ਇਹ ਯਾਦ ਕਰੇ ਹਮਰੀ ਗੁਰਿਆਈ, ਔਰ ਉਸ ਨੂੰ ਉਸ ਦਾ ਮੁਕੰਮਲ ਹੋਣਾ ਸੀ। ਔਰ ਈਵਨ ਇਸ ਦਾ ਇੱਕ ਖੂਬਸੂਰਤ ਇਤਿਹਾਸਕ ਪੱਖ ਇਹ ਵੀ ਹੈ ਕਿਉਂਕਿ ਜੱਸਾ ਸਿੰਘ ਆਹਲੂਵਾਲੀਆ ਹੈ, ਉਹਨਾਂ ਦੇ ਪਿਤਾ ਬੜੇ ਛੋਟੀ ਉਮਰ ਦੇ ਵਿੱਚ ਚੜ੍ਹਾਈ ਕਰ ਗਏ ਸੀ। ਮਦਰ ਜਿਹੜੀ ਹੈ ਉਹਨਾਂ ਨੇ ਇਹਨਾਂ ਦੀ ਪਹਿਲਾਂ ਇਹ ਮਾਤਾ ਸੁੰਦਰੀ ਜੀ ਦੇ ਕੋਲ ਉਹਨਾਂ ਦੀ ਸਰਪ੍ਰਸਤੀ ਥੱਲੇ ਰਹੇ ਔਰ ਦਿੱਲੀ ਕਿਉਂਕਿ ਰਹਿੰਦੇ ਸੀ ਮਾਤਾ ਸੁੰਦਰੀ ਜੀ, ਔਰ ਬਾਅਦ ਦੇ ਵਿੱਚ ਨਵਾਬ ਕਪੂਰ ਸਿੰਘ ਨੂੰ ਉਹਨਾਂ ਨੇ ਉਹਨਾਂ ਦੀ ਬਾਂਹ ਫੜਾ ਦਿੱਤੀ ਜਦੋਂ ਕਿ ਉਹਨਾਂ ਨੇ ਉਹਨਾਂ ਦੀ ਮੰਗ ਕੀਤੀ। ਕੀਰਤਨ ਕਰਦੇ ਸੀ ਔਰ ਕਿਉਂਕਿ ਦਿੱਲੀ 'ਚ ਰਹੇ ਸੀ ਉਹਨਾਂ ਦੀ ਬੋਲੀ ਦੇ ਵਿੱਚ ਜਿਹੜਾ ਉਹ ਹਿੰਦਕੋ ਨਹੀਂ ਹਿੰਦੀ ਜ਼ਬਾਨ ਦੇ ਵੀ ਲਫ਼ਜ਼ ਸੀ, ਹਮਕੋ ਤੁਮਕੋ ਲਫ਼ਜ਼ ਇਸਤੇਮਾਲ ਕਰਦੇ ਸੀ ਜਦੋਂ ਕਿਉਂਕਿ 12-13 ਸਾਲ ਦੀ ਉਮਰ 'ਚ ਖਾਲਸੇ ਦੇ ਜਥੇ 'ਚ ਆਏ। ਔਰ ਇਹਨਾਂ ਨੇ ਜਾ ਕੇ ਸ਼ਿਕਾਇਤ ਕਰਨੀ ਕਈ ਵਾਰ ਨਵਾਬ ਕਪੂਰ ਸਿੰਘ ਨੂੰ ਕਿ ਸਿੰਘ ਮੈਨੂੰ ਇਹਨਾਂ ਦੀ ਜ਼ਿੰਮੇਵਾਰ ਲੱਗਿਆ ਕਿ ਵੀ ਘੋੜਿਆਂ ਦੇ ਦਾਣੇ ਵੰਡਣੇ ਨੇ ਜਾਂ ਜੋ ਵੀ ਇਸ ਕਿਸਮ ਦਾ, ਤਾਂ ਉਹਨਾਂ ਨੇ ਕਹਿਣਾ ਵੀ ਸਿੰਘ ਮੈਨੂੰ ਮਜ਼ਾਕ ਕਰਦੇ ਨੇ, ਮੇਰਾ ਨਾਂ ਹੀ ਹਮਕੀ ਤੁਮਕੀ ਰੱਖਿਆ ਹੈ, ਮੈਨੂੰ ਇਵੇਂ ਕਹਿੰਦੇ ਨੇ। ਤੇ ਉਹਨਾਂ ਨੇ ਕਿਹਾ ਵੀ ਜੱਸਾ ਸਿੰਘ ਫਿਕਰ ਨਾ ਕਰ, ਇਹ ਪੰਥ ਬੜਾ ਮਿਹਰਬਾਨ ਹੈ, ਕੀ ਪਤਾ ਇਹ ਤੈਨੂੰ ਕਦੇ ਜਿਹੜੇ ਅੱਜ ਤੂੰ ਹਮਕੀ ਤੁਮਕੀ ਕਹਿੰਦੇ ਨੇ ਤੂੰ ਦਿੱਲੀੋਂ ਆਇਆ ਤੈਨੂੰ ਦਿੱਲੀ ਦਾ ਹੀ ਬਾਦਸ਼ਾਹ ਬਣਾ ਦੇਣ। ਔਰ ਇਹ ਗੱਲ ਸਿੱਖਾਂ ਨੂੰ ਬਹੁਤ ਚੰਗੀ ਤਰ੍ਹਾਂ ਯਾਦ ਸੀ। ਔਰ ਇਹੀ ਜਦੋਂ ਲਾਹੌਰ ਦੇ ਉੱਤੇ ਵੀ ਫਤਹ ਹੋਈ ਤੇ ਜੱਸਾ ਸਿੰਘ ਆਹਲੂਵਾਲੀਆ ਦੀ ਕਮਾਂਡ ਥੱਲੇ ਸੀ ਔਰ ਉਹਨਾਂ ਨੂੰ ਖਿਤਾਬ ਪੰਥ ਨੇ ਦਿੱਤਾ ਸੁਲਤਾਨ ਉਲ ਕੌਮ ਕਿ ਕੌਮ ਦੇ ਸੁਲਤਾਨ। ਔਰ ਦਿੱਲੀ ਜਦੋਂ ਲਾਲ ਕਿਲੇ ਦੇ ਉੱਤੇ ਕਬਜ਼ਾ ਹੋਇਆ ਤੇ ਸਰ ਜੱਸਾ ਸਿੰਘ ਆਹਲੂਵਾਲੀਆ ਜਿਹੜੇ ਨੇ ਉਹਨਾਂ ਨੂੰ ਦਿੱਲੀ ਤਖਤ ਦੇ ਉੱਤੇ ਖਾਲਸੇ ਨੇ ਕਿਹਾ ਵੀ ਇਹ ਜਿਹੜਾ ਨਵਾਬ ਕਪੂਰ ਸਿੰਘ ਦੇ ਮੁਖਾਰਬਿਨ ਚੋਂ ਨਿਕਲੇ ਲਫ਼ਜ਼ ਸੀ ਔਰ ਇਹ ਇੱਕ ਵਾਰ ਇਸ ਤਖਤ ਤੇ ਜਿਹੜਾ ਅਸੀਂ ਬੈਠੇ ਔਰ ਜੱਸਾ ਸਿੰਘ ਆਹਲੂਵਾਲੀਆ ਬੈਠੇ। ਔਰ ਇਹ ਕਿਉਂਕਿ ਜਦੋਂ ਤੁਹਾਡੇ ਲਈ ਇੱਕ ਪੂਰੀ ਸਦੀ ਤੁਸੀਂ ਪਰਸੀਕਿਊਸ਼ਨ ਚੋਂ ਗੁਜ਼ਰੇ ਹੋ ਤੇ ਇਹ ਪਲ ਤੁਹਾਡੇ ਲਈ ਫਿਰ ਫਖਰ ਵਾਲੇ ਹੁੰਦੇ ਨੇ। ਪਰ ਹੁਣ ਜਦੋਂ ਅਸੀਂ ਇਸੇ 9 ਮਾਰਚ 1783 ਨੂੰ ਉਹ ਪੂਰੀ ਜਿਹੜੀ ਹੈ ਕਲੌਕ ਘੁੰਮ ਜਾਂਦੀ ਹੈ ਤੇ 9 ਮਾਰਚ 1846 ਤੇ ਅਸੀਂ ਪਹੁੰਚ ਜਾਂਦੇ ਹੁਣ ਇਸ ਦੇ ਵਿੱਚ ਤੁਸੀਂ ਦੇਖਦੇ ਹੋ ਕਿ ਭਾਈ ਆਲਮੋਸਟ 70 ਸਾਲ ਦਾ ਪੀਰੀਅਡ ਹੈ। ਹੁਣ ਕੱਲਾ ਇਹੀ ਨਹੀਂ, ਉਹ ਤਾਂ 1783 ਗੁਜ਼ਰ ਗਿਆ, 12 ਮਿਸਲਾਂ ਦਾ ਟਾਈਮ ਓਵਰ ਹੋਇਆ, ਚੜਤ ਸਿੰਘ ਦਾ ਬੇਟਾ ਮਹਾਂ ਸਿੰਘ ਦਾ ਮਹਾਰਾਜਾ ਰਣਜੀਤ ਸਿੰਘ ਔਰ ਮਹਾਰਾਜਾ ਰਣਜੀਤ ਸਿੰਘ ਨੇ ਜਿਹੜਾ ਫਿਰ ਮਿਸਲਾਂ ਦੇ ਇਲਾਕੇ ਨੂੰ ਵੀ ਫਤਹ ਕੀਤਾ ਔਰ ਦੂਰ ਦੁਰਾਡੇ ਜਾ ਕੇ ਕਸ਼ਮੀਰ, ਪਸ਼ਾਵਰ, ਲੱਦਾਖ ਇਹ ਸਾਰਾ ਕਰਕੇ ਇੱਕ ਵੱਡਾ 1.5 ਲੱਖ ਮੁਰੱਬਾ ਮੀਲ ਤੋਂ ਜ਼ਿਆਦਾ ਦਾ ਸਿੱਖ ਐਮਪਾਇਰ ਕਾਇਮ ਕੀਤਾ। ਔਰ 40 ਸਾਲ ਜਿਸ ਨੂੰ ਸ਼ਾਹ ਮੁਹੰਮਦ ਨੇ ਕਿਹਾ ਕਿ ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਿਲਾਇਆ ਗਿਆ ਕਿ ਸ਼ਾਹ ਮੁਹੰਮਦ ਦਾ ਜਾਣ 50 ਬਰਸਾਂ ਅੱਛਾ ਰੱਜ ਕੇ ਰਾਜ ਕਮਾਏ ਗਿਆ। ਹੁਣ ਉਹ ਜਿਹੜਾ ਇੱਕ ਸਦੀ ਦੇ ਖਾਲਸੇ ਦੇ ਸੰਘਰਸ਼ ਔਰ ਲਗਭਗ ਅੱਧੀ ਸਦੀ 40 ਸਾਲ ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ ਤੋਂ ਬਾਅਦ ਉਹ ਪੀਰੀਅਡ ਵੀ ਆਇਆ 1846 ਦੇ ਵਿੱਚ ਜਦੋਂ ਕਿ 4-5 ਜੰਗਾਂ। ਇੱਕ ਵੱਖਰੀ ਕਹਾਣੀ ਹੈ ਕਿ ਅੰਗਰੇਜ਼ਾਂ ਨੇ ਕਿਵੇਂ ਲਾਹੌਰ ਦਰਬਾਰ ਦੇ ਵਿੱਚ ਇੰਟਰੀਗ ਕਰਵਾਈ, ਕਿਵੇਂ
ਧਿਆਨ ਸਿੰਘ, ਗੁਲਾਬ ਸਿੰਘ, ਸੁਚੇਤ ਸਿੰਘ ਡੋਗਰੇ ਔਰ ਲਾਲ ਸਿੰਘ ਤੇਜ ਸਿੰਘ ਜਿਹੜੇ ਯੂਪੀ ਦੇ ਬ੍ਰਾਹਮਣ, ਉਹਨਾਂ ਦੀ ਗਦਾਰੀ ਨਾਲ, ਜਿਸ ਨੂੰ ਸ਼ਾਹ ਮੁਹੰਮਦ ਨੇ ਕਿਹਾ ਕਿ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਇਹ ਮਿਸਡ ਓਪਰਚੁਨਿਟੀ ਔਰ ਗਦਾਰੀਆਂ ਦੀ ਕਹਾਣੀ। ਔਰ ਅੱਜ ਦੇ ਦਿਨ ਹੀ ਜਿਹੜਾ 9 ਮਾਰਚ 1846 ਨੂੰ ਭਾਰੋਵਾਲ ਦੀ ਸੰਧੀ, ਜਿਹਨੂੰ ਬਾਅਦ ਚ ਅੰਮ੍ਰਿਤਸਰ ਦੀ ਸੰਧੀ ਵੀ ਕਿਹਾ ਜਾਂਦਾ ਹੈ, ਸੰਧੀ 2, ਇਸ ਦੇ ਥੱਲੇ ਇਹ ਅੰਗਰੇਜ਼ਾਂ ਦੇ ਸਾਹਮਣੇ ਗੋਡੇ ਟੇਕਣਾ ਸੀ। ਇਸ ਸੰਧੀ ਦੇ ਤਹਿਤ ਜਿਹੜੀਆਂ ਸ਼ਰਤਾਂ ਸੀ, ਕਿਉਂਕਿ ਜਿਹੜੀਆਂ ਜੰਗਾਂ ਮੁਦਕੀ, ਅਲੀਵਾਲ, ਫਿਰੋਜ਼ ਸ਼ਾਹ ਔਰ ਸਭਰਾਵਾਂ ਇਹ ਲੂਜ਼ ਕੀਤੀਆਂ ਸਿੱਖਾਂ ਨੇ ਔਰ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਅੰਗਰੇਜ਼ ਜਿਹੜੇ ਨੇ ਸਤਲੁਜ ਕ੍ਰਾਸ ਕਰਕੇ ਦੂਸਰੇ ਪਾਸਿਓਂ ਜਾ ਕੇ ਲਾਹੌਰ ਬੈਠ ਕੇ ਉਹਨਾਂ ਦੇ ਡਲਹੌਜ਼ੀ ਦੀ ਕਮਾਂਡ ਉੱਪਰ ਔਰ ਥੱਲੇ ਜਿਹੜਾ ਹੈਰੀ ਲਾਰੈਂਸ ਨੂੰ ਉਹਨਾਂ ਨੇ ਰੈਜ਼ੀਡੈਂਟ ਲਾ ਦਿੱਤਾ ਲਾਹੌਰ 'ਚ। ਔਰ ਜਿਹੜੇ ਸਿੱਖਾਂ ਦੇ ਉੱਤੇ ਸ਼ਰਤਾਂ ਆਇਤ ਕੀਤੀਆਂ ਕਿ ਸਤਲੁਜ ਦੇ ਪਾਰ ਜਿੰਨੀ ਸਿੱਖ ਟੈਰੀਟਰੀ ਸੀ ਉਹਦੇ ਤੇ ਬ੍ਰਿਟਿਸ਼ ਨੇ ਸਿੱਧਾ ਕਬਜ਼ਾ ਕਰ ਲਿਆ। ਜਲੰਧਰ ਦੁਆਬ ਦੇ ਵਿੱਚ ਜਲੰਧਰ, ਹੁਸ਼ਿਆਰਪੁਰ ਦੀ ਸਾਰੀ ਟੈਰੀਟਰੀ ਸਤਲੁਜ ਤੋਂ ਲੈ ਕੇ ਜਿਹੜਾ ਇਹ ਫਲੌਰ ਦਾ ਕਿਲਾ, ਔਰ ਕਿਉਂਕਿ ਕਪੂਰਥਲਾ ਵਾਲੇ ਨੇ ਜਿਹੜਾ ਇਸ ਪੀਰੀਅਡ ਦੇ ਵਿੱਚ ਨਿਊਟਰਲ ਜਿਹਾ ਰੋਲ ਹੀ ਰੱਖਿਆ ਸੀ, ਉਹਦਾ ਰਿਆਸਤ ਕਪੂਰਥਲਾ ਦੀ ਮਹਾਰਾਜਗੀ ਰਹੀ, ਲੇਕਿਨ ਬਾਕੀ ਜਲੰਧਰ ਦੁਆਬ ਦਾ ਸਾਰਾ ਏਰੀਆ ਉਹਨਾਂ ਨੇ ਅੰਗਰੇਜ਼ਾਂ ਦੇ ਕਬਜ਼ੇ 'ਚ ਆ ਗਿਆ। ਔਰ ਨਾਲ ਹੀ ਉਹਨਾਂ ਨੇ ਸਿੱਖਾਂ ਦੇ ਉੱਤੇ ਲਾਹੌਰ ਦਰਬਾਰ ਤੇ 1.5 ਕਰੋੜ ਦਾ ਜੁਰਮਾਨਾ ਠੋਕਿਆ ਕਿ ਜੀ ਤੁਸੀਂ ਅੰਮ੍ਰਿਤਸਰ ਦੀ ਟ੍ਰੀਟੀ 1809 ਦੀ ਵਾਇਲੇਟ ਕੀਤੀ ਹੈ। ਔਰ ਉਹ 1.5 ਕਰੋੜ ਪਹਿਲਾਂ ਹੀ ਖਜ਼ਾਨਾ ਤਾਂ ਖਾਲੀ ਹੋ ਚੁੱਕਾ ਸੀ। ਔਰ ਇਹ ਜੰਮੂ ਕਸ਼ਮੀਰ ਦਾ ਡੋਗਰਾ ਗੁਲਾਬ ਸਿੰਘ, ਜਿਹਨੇ ਇੱਕ ਵੱਡੀ ਗਦਾਰੀ ਕੀਤੀ ਸੀ, ਔਰ ਲਾਹੌਰ ਦਾ ਖਜ਼ਾਨਾ ਤੇ ਉਹ ਮਹਾਰਾਣੀ ਚੰਦ ਕੌਰ ਰਾਹੀਂ ਉੱਥੇ ਲੈ ਗਿਆ ਸੀ ਚੁੱਕ ਕੇ ਜੰਮੂ। ਉਹਨੇ ਦੇ ਕੇ ਜੀ ਮੈਂ 72 ਲੱਖ ਦੇਣਾ, ਤੇ ਇਹ ਉਹਨੇ ਜਿਹੜਾ ਜੰਮੂ ਕਸ਼ਮੀਰ ਦਾ ਸਾਰਾ ਇਲਾਕਾ ਉਹਨਾਂ ਨੇ ਉਹਦੀ ਗਦਾਰੀ ਦਾ ਇਨਾਮ ਦਿੱਤਾ। ਪਰ ਕਹਾਣੀ ਇਵੇਂ ਜੋੜੀ ਜਾਂਦੀ ਹੈ ਜੀ ਕਿ ਉਹਨੇ 72 ਲੱਖ ਦੇ ਵਿੱਚ ਉਸ ਟੈਰੀਟਰੀ ਨੂੰ ਖਰੀਦਿਆ। ਔਰ ਇਸੇ ਤਰ੍ਹਾਂ ਫੌਜ ਜੋ ਮਹਾਰਾਜਾ ਰਣਜੀਤ ਸਿੰਘ ਦੀ ਆਲਮੋਸਟ ਡਿਸਮੈਂਟਲ ਕਰਨ ਤੱਕ ਪਹੁੰਚ ਗਏ। ਸਿਰਫ 12,000 ਦੇ ਕਰੀਬ ਘੋੜਸਵਾਰ ਜਿਹੜੇ ਨੇ ਉਹ ਲਾਹੌਰ ਦਰਬਾਰ 'ਚ ਰਹਿਣੇ ਸੀ ਔਰ 20,000 ਦੇ ਕਰੀਬ ਪੈਦਲ। ਸੋ ਇਹ ਉਹਦੇ 'ਚ ਇਹ ਮੰਨ ਲਿਆ ਗਿਆ ਕਿ ਦਲੀਪ ਸਿੰਘ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਛੋਟਾ ਬੇਟਾ, ਸਭ ਤੋਂ ਯੰਗੈਸਟ, ਬਾਕੀ ਤਾਂ ਮਾਰ ਦਿੱਤੇ ਸਾਰੇ ਇੱਕ ਦੂਜੇ ਦੀ ਫਰੈਟਰੀਸਾਈਡਲ ਵਾਰ ਨੇ, ਕਿ ਬਈ ਅਸੀਂ ਇਹਦੇ ਗਾਰਡੀਅਨ ਬਣ ਗਏ। ਅੰਗਰੇਜ਼ਾਂ ਨੇ ਕਿਹਾ ਜਦੋਂ ਤੱਕ ਇਹ ਮੇਜਰ ਨਹੀਂ ਹੋ ਜਾਂਦਾ, ਜਵਾਨ ਨਹੀਂ ਹੋ ਜਾਂਦਾ, ਅਸੀਂ ਇਸ ਦੇ ਗਾਰਡੀਅਨ ਬਣ ਕੇ ਬੈਠਾਂਗੇ। ਔਰ ਮਦਰ ਮਹਾਰਾਣੀ ਜਿੰਦਾ ਜ਼ਾਹਰ ਹੈ ਕਿ ਵੀ ਉਹਦੀ ਗਾਈਡੈਂਸ ਹੋਏਗੀ। ਇਹ ਜਿਹੜਾ ਪਹਿਲਾ ਸਰੈਂਡਰ ਸੀ। ਔਰ ਅਸੀਂ ਦੇਖਦੇ ਹਾਂ ਕਿ 1846 ਦੀ ਇਸ ਟ੍ਰੀਟੀ ਦਾ ਵੀ ਅੰਗਰੇਜ਼ਾਂ ਨੇ ਬਹੁਤ ਜਲਦੀ ਜਿਹੜਾ ਇਸ ਦੀ ਮਾਚਸ ਦੀ ਤੀਲੀ ਬਣਾ ਦਿੱਤਾ। ਔਰ 1849 ਤੱਕ ਪਹੁੰਚਦਿਆਂ ਖੁਦ ਹੀ ਕਿਵੇਂ ਉਹਨਾਂ ਨੇ ਫਿਰ ਜਿਹਨੂੰ ਦੂਸਰੀ ਐਂਗਲੋ ਸਿੱਖ ਵਾਰ ਕਿਹਾ ਜਾਂਦਾ ਹੈ, ਮੁਲਤਾਨ ਦੇ ਵਿੱਚ ਬਗਾਵਤ ਔਰ ਦੂਸਰੀ, ਔਰ 1849 ਦੇ ਵਿੱਚ ਮੁਕੰਮਲ ਤੌਰ ਦੇ ਉੱਤੇ ਉਹਨਾਂ ਨੇ ਸਿੱਖ ਰਾਜ ਆਪਣੇ ਪੇਟੇ ਪਾ ਲਿਆ। ਔਰ ਦਲੀਪ ਸਿੰਘ ਨੂੰ ਜਿਹੜਾ ਹੈ ਉਹ ਮਾਂ ਤੋਂ ਵੀ ਅੱਡ ਕੀਤਾ, ਤਾਂ ਪਹਿਲਾਂ ਹੀ ਅੱਡ ਕਰ ਦਿੱਤਾ ਸੀ, ਜਲਾਵਤਨ ਕਰਕੇ ਇੰਗਲੈਂਡ ਭੇਜ ਦਿੱਤਾ। ਔਰ ਪਹਿਲਾਂ ਰੱਖਿਆ 2-3 ਸਾਲ ਈਸਾਈ ਬਣਾਇਆ, ਇੰਗਲੈਂਡ ਭੇਜਿਆ ਔਰ ਮੁੜ ਕੇ ਕਦੇ ਵੀ ਪੰਜਾਬ ਦੀ ਧਰਤੀ ਤੇ ਉਹਨੂੰ ਵਾਪਸ ਨਹੀਂ ਆਣ ਦਿੱਤਾ ਗਿਆ। ਸੋ ਇਹ ਇੱਕ ਬਹੁਤ ਵੱਡੀ ਟ੍ਰੈਜੇਡੀ ਇੱਕ ਪਾਸੇ ਸੀ 1783 'ਚ ਇਹ ਦੇਖਦੇ। ਤੇ ਇਧਰ ਫਿਰ 1846 ਦੇ ਵਿੱਚ ਪਹਿਲੀ ਗੁਲਾਮੀ ਦਾ ਸੰਗਲ ਪੈ ਜਾਂਦਾ ਹੈ। 1849 'ਚ ਮੁਕੰਮਲ ਤੌਰ ਤੇ ਪੰਜਾਬ ਅੰਗਰੇਜ਼ਾਂ ਦੇ ਪੇਟੇ ਪੈਂਦਾ। ਹੁਣ ਅਸੀਂ ਮਿਸਡ ਓਪਰਚੁਨਿਟੀ ਦੀ ਗੱਲ, ਇਹ ਵੀ ਹਿਸਟਰੀ ਦਾ ਫੈਕਟ ਹੈ ਕਿ 9 ਮਾਰਚ 1946 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਹੜੀ 1925 ਦੇ ਗੁਰਦੁਆਰਾ ਲਾਅ, ਜਿਸ ਨੂੰ ਗੁਰਦੁਆਰਾ ਗੈਜ਼ਟ ਦੇ ਥੱਲੇ ਕੀਤਾ ਗਿਆ, ਗੁਰਦੁਆਰਾ ਐਕਟ ਹੋਣ ਦੇ ਵਿੱਚ ਆਈ, ਕਿਉਂਕਿ ਇਹ ਉਹ ਪੀਰੀਅਡ ਸੀ ਕਿ ਆਲਰੇਡੀ 23 ਮਾਰਚ 1940 ਨੂੰ ਕਾਇਦੇ ਆਜ਼ਮ ਨੇ ਲਾਹੌਰ ਡੈਕਲੇਰੇਸ਼ਨ ਕੀਤੀ ਹੋਈ ਸੀ, ਜਿਹੜਾ ਪਾਕਿਸਤਾਨ ਦੀ ਕਾਇਮੀ ਦੀ ਬੁਨਿਆਦ ਬਣਿਆ। ਦੂਸਰੇ ਪਾਸੇ ਗਾਂਧੀ, ਨਹਿਰੂ, ਪਟੇਲ ਉਹ ਆਪਣੀ ਖੇਡ ਰਹੇ ਸੀ। ਔਰ ਸਿੱਖਾਂ ਦੇ ਵਿੱਚ ਇੱਕ ਭੰਬਲ ਭੂਸਾ ਕਨਫਿਊਜ਼ਨ ਸੀ, ਲੇਕਿਨ ਇਹਦੇ ਬਾਵਜੂਦ ਸਿੱਖ ਇਹ ਸਮਝਦੇ ਸੀ ਕਿ ਭਾਈ ਅਸੀਂ ਰਾਜ ਭਾਗ ਦੇ ਮਾਲਕ ਰਹੇ, ਅਸੀਂ ਤੀਸਰੀ ਧਿਰ ਵੀ ਹਾਂ। ਪਰ ਉਹਨਾਂ ਦੇ ਕੋਲ ਕੋਈ ਕਾਇਦੇ ਆਜ਼ਮ ਵਾਂਗ ਕੋਈ ਲੀਡਰਸ਼ਿਪ ਨਹੀਂ ਸੀ ਜਿਹੜੀ ਕਿ ਉਸ ਸਾਰੇ ਦੌਰ ਦੇ ਵਿੱਚ ਸਿੱਖ ਕੇਸ ਨੂੰ ਪ੍ਰੈਜ਼ੈਂਟ ਕਰਦੀ। ਪਰ ਜਿਹੜੀਆਂ ਚੀਜ਼ਾਂ ਇਤਿਹਾਸਕ ਨੇ ਕਿ 9 ਮਾਰਚ 1946 ਨੂੰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਖਾਲਿਸਤਾਨ ਦੇ ਹੱਕ ਵਿੱਚ ਮਤਾ ਪਾਸ ਕੀਤਾ ਸੀ। ਉਸ ਵੇਲੇ ਜਿਹੜਾ ਹੈ ਇਹ ਮਤਾ ਬਸੰਤ ਸਿੰਘ ਸਨ ਕੁੱਕੜ ਪਿੰਡ ਹੈ ਜਲੰਧਰ ਦੇ ਨੇੜੇ, ਉੱਥੋਂ ਦੇ ਰਹਿਣ ਵਾਲੇ, ਔਰ ਇਹ ਰੈਜ਼ੋਲੂਸ਼ਨ ਸੀ the present political state of affairs in the country hold out ominous portents for all nations including the Sikhs in view of revolutionary changes which are occurring in the country and realizing the need to protect Sikh identity. The Shromani Gurdwara Prabandhak Committee declares that Sikhs are a nation. This General House of SGPC considers it imperative to have a Sikh state to preserve the main Sikh shrines, Sikh social practices, Sikh self-respect and pride, Sikh sovereignty, and the future prosperity of the Sikh people. Therefore, this house appeals to Sikh people to endeavor to achieve the goal of a Sikh state. So ਕੋਈ ਇਹ ਕਹੇ ਕਿ ਜੀ ਇਹ ਜੂਨ 84 ਚ ਜਾਂ ਭਿੰਡਰਾਂ ਵਾਲਿਆਂ ਤੋਂ ਜਾਂ ਜੇ ਹਮਲਾ ਨਾ ਕਰਦੇ, ਨਹੀਂ, ਇਹ ਕਲੇਮ ਉਦੋਂ ਵੀ ਸੀ ਕਿਉਂਕਿ ਤੀਸਰੀ ਧਿਰ ਸੀ। ਰਾਊਂਡ ਟੇਬਲ ਕਾਨਫਰੰਸਿਸ ਦੇ ਵਿੱਚ ਵੀ ਸਿੱਖਾਂ ਦੀ ਜਿਹੜੀ ਹੈ ਬਰਾਬਰ ਦੀ ਨੁਮਾਇੰਦਗੀ ਸੀ ਐਜ਼ ਏ ਥਰਡ ਪਾਰਟੀ, ਔਰ ਇਹ ਹਿਸਟੋਰੀਕਲ ਰੈਜ਼ੋਲੂਸ਼ਨ ਸੀ ਸ਼੍ਰੋਮਣੀ ਕਮੇਟੀ ਦਾ। ਸਿਰਫ ਬਦਕਿਸਮਤੀ ਦਾ ਆਲਮ ਇਹ, ਔਰ ਇਹਦੇ 'ਚ ਫਿਰ ਅੱਗੇ ਪੂਰਿਆਂ ਦੇ ਨਾਂ ਨੇ ਕਿ ਕਿਵੇਂ ਇਹਨੂੰ ਸੋਹਣ ਸਿੰਘ ਜਲਾਲ ਉਸਮਾ, ਗਿਆਨੀ ਕਰਤਾਰ ਸਿੰਘ ਜੇ ਔਰ ਜਥੇਦਾਰ ਕਰਤਾਰ ਸਿੰਘ ਝੱਬਰ, ਇਹਨਾਂ ਸਾਰਿਆਂ ਨੇ ਇਸ ਨੂੰ ਕਿਵੇਂ ਸਪੋਰਟ ਕੀਤਾ। ਪਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਮਹਿਜ਼ ਇਹ ਮਤਾ ਹੀ ਰਿਹਾ। ਸਾਡੀ ਉਸ ਦੌਰ ਦੀ ਲੀਡਰਸ਼ਿਪ ਮਾਸਟਰ ਤਾਰਾ ਸਿੰਘ ਜਾਂ ਗਿਆਨੀ ਕਰਤਾਰ ਸਿੰਘ ਜਾਂ ਬਲਦੇਵ ਸਿੰਘ, ਉਹਨਾਂ ਨੇ ਕੋਈ ਵੀ ਐਸਾ ਸੀਰੀਅਸ ਐਫਰਟ ਨਹੀਂ ਕੀਤਾ ਕਿ ਜਿੱਥੇ ਤੁਸੀਂ ਆਪਣਾ ਕੇਸ ਪ੍ਰੋਪਰ ਬਿਲਟ ਕਰੋ। ਭਾਈ ਉਹਦੇ 'ਚ ਸਾਡਾ ਇਨਹੈਰੀਟੈਂਸ ਵੀ ਸੀ ਮਹਾਰਾਜਾ ਦਲੀਪ ਸਿੰਘ ਦੇ ਪੀਰੀਅਡ ਤੋਂ। ਬੇਸ਼ੱਕ ਸਿੱਖ 12-12.5% ਸੀ ਉਸ ਵੇਲੇ ਦੇ ਪੰਜਾਬ ਦੀ ਪਾਪੂਲੇਸ਼ਨ ਦੇ, ਔਰ ਸਕੈਟਰਡ ਸੀ, ਲੇਕਿਨ ਉਹਨਾਂ ਦੇ ਕੋਲ 35 ਤੋਂ 40% ਉਹ ਲੈਂਡ ਓਨਰ ਸੀ। ਫਿਰ ਜਿਹੜੀਆਂ 5-6 ਸਿੱਖ ਰਿਆਸਤਾਂ ਇਹ ਪੰਜਾਬ ਦੇ ਉਸ ਆਬਾਦੀ ਤੋਂ ਅੱਡ ਰਹੀਆਂ ਸੀ, ਪਟਿਆਲਾ, ਨਾਭਾ, ਜੀਂਦ, ਫਰੀਦਕੋਟ, ਕਲਸੀਆਂ, ਕਪੂਰਥਲਾ, ਮਲੇਰਕੋਟਲਾ ਉਹ ਵਿਚਕਾਰ ਸੀ ਬੇਸ਼ੱਕ, ਲੇਕਿਨ ਸਿੱਖਾਂ ਦੇ ਪਿੰਡ ਸੀ, 84 ਪਿੰਡ ਸੀ। ਮਲੇਰਕੋਟਲਾ ਰਿਆਸਤ ਦੇ ਨਵਾਬ ਮੁਸਲਮਾਨ ਸਨ। ਸੋ ਇਹ ਵੀ ਫਿਰ ਬ੍ਰਿਟਿਸ਼ ਅੰਪਾਇਰ ਦੇ ਵਿੱਚ ਗੁੱਡਵਿਲ ਸੀ ਸਿੱਖਾਂ ਲਈ, ਕਿਉਂਕਿ ਸੈਕੰਡ ਵਰਲਡ ਵਾਰ ਸਿੱਖਾਂ ਦੀ ਜਿਹੜੀ ਕੰਟਰੀਬਿਊਸ਼ਨ ਹੈ ਉਸਨੇ ਜਿਹੜੇ 4 ਚੁਫੇਰੇ ਧੁੰਮਾਂ ਪਾਈਆਂ ਹੋਈਆਂ ਸੀ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਬ੍ਰਿਟਿਸ਼ਰਸ ਕਿਤੇ ਨਾ ਕਿਤੇ, ਇਹ ਤਾਂ ਨਹੀਂ ਸੀ ਵੀ ਉਹਨਾਂ ਨੇ ਕੋਈ ਤੁਹਾਨੂੰ ਕੁਝ ਪਰੋਸ ਕੇ ਦੇਣਾ ਸੀ। ਹੁਣ ਕਾਇਦੇ ਆਜ਼ਮ ਨੂੰ ਪਾਕਿਸਤਾਨ ਕਿਸੇ ਨੇ ਪਰੋਸ ਕੇ ਤਾਂ ਨਹੀਂ ਦਿੱਤਾ, ਉਹਨਾਂ ਨੇ ਬ੍ਰਿਟਿਸ਼ਰਸ ਵੀ ਔਰ ਹਿੰਦੂ ਤਵੀਆਂ ਦੇ ਵੀ, ਗਾਂਧੀ ਦੇ ਉਸ ਸੈਕੂਲਰ ਲਬਾਦੇ ਥੱਲੇ ਲੁਕੇ ਹਿੰਦੂ ਨੂੰ ਪਛਾਣਦੇ ਆ, ਉਸ ਨੂੰ ਕ੍ਰੀਏਟ ਕੀਤਾ। ਤੁਸੀਂ ਆਪਣਾ ਕੇਸ ਪ੍ਰੈਜ਼ੈਂਟ ਕਰ ਦਿਓ, ਮਤਾ ਕਰ ਦਿੱਤਾ ਹੈ, ਦੀਵਾਨਾਂ 'ਚ ਵੀ ਜ਼ਰੂਰ ਇਹ ਕਹਿੰਦੇ ਹੋਣਗੇ, ਪਰ ਇਸ ਨੂੰ ਇਸ ਕਿਸਮ ਦਾ ਇਹਨਾਂ ਨੇ ਕੰਡੀਸ਼ਨਲ ਬਣਾ ਦਿੱਤਾ ਜਿਹਨੂੰ ਕਿ ਕਾਂਗਰਸ ਨੇ ਬੜੀ ਕਾਮਯਾਬੀ ਨਾਲ ਸਿੱਖਾਂ ਦਾ ਵੀ ਕੁਝ ਨਹੀਂ ਬਣਨ ਦਿੱਤਾ, ਲੇਕਿਨ ਪਾਕਿਸਤਾਨ ਜਾਂ ਮੁਸਲਮਾਨਾਂ ਦੇ ਨਾਲ ਵੀ ਉਲਝਾ ਦਿੱਤਾ ਸਿੱਧੇ ਤੌਰ ਤੇ। ਇਹ ਸੀ ਕਿ ਜੀ ਅਸੀਂ ਭਾਰਤ ਦੀ ਡਿਵੀਜ਼ਨ ਨਹੀਂ ਚਾਹੁੰਦੇ, ਅਸੀਂ ਅਨਡਿਵਾਈਡਡ ਇੰਡੀਆ, ਅੰਗਰੇਜ਼ ਇੱਥੋਂ ਨਿਕਲ ਜਾਣ, ਪਰ ਜੇ ਪਾਕਿਸਤਾਨ ਬਣਾਉਣਾ ਫਿਰ ਖਾਲਿਸਤਾਨ ਵੀ ਜ਼ਰੂਰ ਬਣੇ। ਸੋ ਜੇ ਦਾ ਤਾਂ ਕੋਈ ਮਤਲਬ ਨਹੀਂ, ਤੁਸੀਂ ਆਪਣਾ ਕੇਸ ਪ੍ਰੈਜ਼ੈਂਟ ਨਹੀਂ ਕੀਤਾ, ਰਾਦਰ ਕਾਂਗਰਸ ਦੇ ਢੇ ਚੜ੍ਹ ਕੇ ਪਾਕਿਸਤਾਨ ਨੂੰ ਰੋਕਣ ਦੀ ਕੋਸ਼ਿਸ਼ 'ਚ ਆਪਣਾ ਵੀ ਜਾਨੀ ਮਾਲੀ ਨੁਕਸਾਨ ਕਰਵਾਇਆ ਔਰ ਆਪਣਾ ਜਿਹੜਾ ਉਹ ਸਭ ਕੁਝ ਗਵਾਇਆ। ਸੋ ਮੈਂ ਜਦੋਂ ਕਿਹਾ ਵੀ 1783 ਇੱਕ ਪਾਸੇ ਹੈ, ਉਹ ਸਾਡੀ ਉਸ ਕਲਾਈਮੈਕਸ ਦੀ ਗੱਲ ਹੈ ਜਦੋਂ ਕਿ ਅਸੀਂ ਮੌਕੇ ਨੂੰ ਸੰਭਾਲਦੇ ਹਾਂ, ਕਿਵੇਂ ਇੱਕ ਸਦੀ ਦੇ ਸੰਘਰਸ਼ 'ਚੋਂ ਰਾਜ ਭਾਗ ਕੱਢਿਆ। ਪਰ 1846 9 ਮਾਰਚ ਤੇ ਫਿਰ 9 ਮਾਰਚ 1944 ਇੱਕ ਸਦੀ ਬਾਅਦ ਜਦੋਂ ਇੱਕ ਵਾਰ ਫਿਰ ਮੌਕਾ ਮਿਲਦਾ ਕਿ ਤੁਸੀਂ ਅਨਡੂ ਕਰ ਸਕਦੇ ਹੋ 1846 ਦੀ ਫਰੰਗੀ ਦੀ ਗੁਲਾਮੀ 'ਚੋਂ ਨਿਕਲ ਕੇ, ਉਦੋਂ ਅਸੀਂ ਫਿਰ ਇੱਕ ਸਟੈਪ ਜ਼ਰੂਰ ਲਿਆ। ਪਰ ਜੇ ਹੁਣ ਇਹ ਕਹਿਣਾ ਹੋਏ ਕਿ ਉਸ ਤੋਂ ਬਾਅਦ ਦੇ ਕਿੰਨੇ ਮੌਕੇ ਇਹਨਾਂ 75 ਸਾਲਾਂ 'ਚ ਗਿਣਾਏ ਜਾ ਸਕਦੇ ਨੇ, ਔਰ ਅੱਜ ਵੀ ਜਿਸ ਮੁਕਾਮ ਦੇ ਉੱਤੇ ਕੌਮ ਖੜੀ ਹੈ, ਇੱਕ ਪਾਸੇ ਟੋਟਲ ਡਾਇਸਪੋਰਾ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਔਰ ਇਸ ਸਾਰੇ ਨੂੰ ਲੈ ਕੇ ਉਤਸ਼ਾਹ ਹੈ। ਪੰਜਾਬ ਦੀ ਧਰਤੀ ਦੇ ਉੱਤੇ ਭਾਈ ਅੰਮ੍ਰਿਤਪਾਲ ਸਿੰਘ ਦੀ ਆਮਦ ਨੇ ਉਹ ਜਿਹੜਾ ਸੰਤ ਪਿੰਡਰਾਂ ਵਾਲਿਆਂ ਦਾ ਔਰ ਕਿਸਾਨ ਮੂਵਮੈਂਟ ਔਰ ਦੀਪ ਸਿੱਧੂ, ਉਹ ਸਾਰੇ ਫਿਨੋਮੀਨੇ 'ਚੋਂ ਨਿਕਲੀ ਜਿਹੜੀ ਅਵੇਅਰਨੈਸ ਹੈ। ਪਰ ਅੱਜ ਵੀ ਤੁਸੀਂ ਇੱਕ ਤਬਕਾ ਵੱਡਾ ਦੇਖੋਗੇ ਜਿਨ੍ਹਾਂ ਦਾ ਕੰਮ ਸਿਰਫ ਲੱਤਾਂ ਖਿੱਚਣਾ ਹੈ, ਉਹਨਾਂ ਨੂੰ ਖਾਲਿਸਤਾਨ ਤੱਕ ਹੀ ਸਵਾਲੋ ਹੋਣਾ ਹੈ।
ਉਹਨਾਂ ਨੂੰ ਸਿੱਖਾਂ ਦੀ ਚੜ੍ਹਤ ਦੀ ਕੋਈ ਗੱਲ ਵੀ ਸਵਾਲੋ ਨਹੀਂ ਹੁੰਦੀ। ਔਰ ਸ਼ਾਇਦ ਇਸੇ ਲਈ ਕਿਸੇ ਨੇ ਸਾਡੇ ਬਾਰੇ ਕਿਹਾ ਸੀ, ਭਾਵੇਂ ਉਹ ਫੇਵਰਿੰਗ ਚੋਂ ਕਿਹਾ ਜਾਂ ਅਨਫੇਵਰਿੰਗ ਚੋਂ ਕਿਹਾ, ਕਿ ਸਿੱਖਸ ਡੋਂਟ ਮਿਸ ਐਨ ਓਪਰਚੁਨਿਟੀ ਟੂ ਮਿਸ ਐਨ ਓਪਰਚੁਨਿਟੀ। ਬਿਲਕੁਲ, ਕਿ ਅਸੀਂ ਮੌਕਾ ਗਵਾਉਣ ਦਾ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦਿੰਦੇ। ਹੋਪਫੁਲੀ ਅਸੀਂ ਇਸ ਵਾਰ ਗਲਤ ਸਾਬਤ ਕਰੀਏ ਇਸ ਗੱਲ ਨੂੰ, ਕਿ ਮੌਕਾ ਸੰਭਾਲੀਏ ਤੇ ਦਰਿਆਏ ਜਮਨਾ ਤੋਂ ਵਾਘਾ ਤੱਕ ਇਵੇਂ ਹੀ ਇੰਡੀਪੈਂਡੈਂਟ ਸੋਵਰਨ ਨੇਸ਼ਨ ਕਾਇਮ ਕਰੀਏ, ਜਿਵੇਂ ਸਾਡੇ ਪੁਰਖਿਆਂ ਨੇ 1783 ਚ ਦਿੱਲੀ ਦੇ ਲਾਲ ਕਿਲੇ ਦੇ ਉੱਤੇ ਕੇਸਰੀ ਝੁਲਾਇਆ ਸੀ। ਔਰ ਸਾਡੇ ਯੋਧਿਆਂ ਨੇ ਅਜੇ ਕੁਝ ਸਮਾਂ ਪਹਿਲਾਂ ਹੀ ਦਿੱਲੀ ਦੇ ਲਾਲ ਕਿਲੇ ਦੇ ਉੱਤੇ ਕੇਸਰੀ, ਬੇਸ਼ੱਕ ਸਿੰਬੋਲਿਜ਼ਮ ਸੀ, ਉਹ ਅਸਲੀ ਸੀ, ਇਹ ਸਿੰਬੋਲਿਜ਼ਮ ਸੀ, ਪਰ ਇਹ ਜ਼ਰੂਰ ਦੱਸ ਦਿੱਤਾ ਹੈ ਕਿ ਵੀ ਕੈਨ ਡੂ ਇਟ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥੀਆਂ ਨੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।